ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ड्स महा ਤੁਹਾਡੀ ਹੋਸਟ ਅਨਿਲ ਮਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂ ਸਪੋਰਟ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੂਝਵਾਨ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਇਸ ਰਮਜ਼ਾਨ ਦੇ ਮੁਬਾਰਕ ਮਹੀਨੇ 'ਚ ਜਿਹੜੇ ਰੋਜ਼ੇ ਵੀ ਰੱਖ ਰਹੇ ਨੇ ਉਹਨਾਂ ਸਾਰਿਆਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब अज 27 अप्रैल 2021 14 विसाख नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ ਦੇ ਹਵਾਲੇ ਨਾਲ ਜੋ ਕਰੋਨਾ ਦਾ ਉਸ ਖਿੱਤੇ ਦੇ ਵਿੱਚ ਹਾਲ ਹੈ। ਸੋ ਭਾਰਤ ਵਿੱਚ ਸਰਕਾਰੀ ਅੰਕੜੇ ਨਹੀਂ ਬਲਕਿ ਸੜਦੀਆਂ ਲਾਸ਼ਾਂ ਦੱਸ ਰਹੀਆਂ ਹਨ ਕਰੋਨਾ ਦੀ ਅਸਲ ਕਹਾਣੀ। ਸੋ ਸ਼ਮਸ਼ਾਨ ਘਾਟਾਂ ਤੇ ਅੰਤਿਮ ਸੰਸਕਾਰ ਲਈ ਟੋਕਨ ਦਿੱਤੇ ਜਾ ਰਹੇ ਨੇ। ਮੋਦੀ ਦੀ ਕਮਾਂਡ ਹੇਠ ਭਾਰਤ ਦੇ ਬੇਰਹਿਮ ਹਾਕਮ ਅਜੇ ਵੀ ਹਕੀਕਤ ਤੇ ਪਰਦਾ ਪਾਉਣ ਦੀ ਜਿਹੜੀ ਹੈ ਪੂਰੀ ਕੋਸ਼ਿਸ਼ ਕਰ ਰਹੇ ਨੇ। ਔਰ CNN ਦੀ ਇੱਕ ਰਿਪੋਰਟ ਮੁਤਾਬਿਕ ਭਾਰਤ ਵਿੱਚ ਕਰੋਨਾ ਮਰੀਜ਼ਾਂ ਦੀ ਜਿਹੜੀ ਗਿਣਤੀ ਹੈ ਉਹ 50 ਕਰੋੜ ਤੋਂ ਜ਼ਿਆਦਾ ਹੈ ਜਿਸ ਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੁਖੀ ਨੇ ਡਰਾ ਦੇਣ ਵਾਲੀ ਸਿਚੁਏਸ਼ਨ ਦੱਸਿਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਭਾਰਤ ਵਿੱਚ ਜੋ ਇਸ ਵੇਲੇ ਹਾਲਤ ਬਣੀ ਹੋਈ ਹੈ ਉਸ ਵੱਲ ਨਜ਼ਰ ਮਾਰਦੇ ਹਾਂ ਤੇ ਇਹੀ ਲਫ਼ਜ਼ ਜ਼ੁਬਾਨ ਤੇ ਆਉਂਦੇ ਨੇ ਗੁਰੂ ਨਾਨਕ ਪਾਤਸ਼ਾਹ ਦੇ ਜਿਨ੍ਹਾਂ ਨੇ ਇਮਨਾਬਾਦ ਸ਼ਹਿਰ 'ਚ ਆਮ ਲੋਕਾਂ ਦੀ ਸਫਰਿੰਗ ਉਹਨਾਂ ਦੇ ਉੱਤੇ ਹੋ ਰਹੇ ਜ਼ੁਲਮ ਉਸ ਵੱਲ ਦੇਖਦਿਆਂ ਫਰਮਾਇਆ ਸੀ ਏਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ ਕਿ ਹੇ ਵਾਹਿਗੁਰੂ ਹੇ ਰੱਬ ਇੰਨੀ ਚਾਰ ਚਫੇਰੇ ਚੀਖ ਪੁਕਾਰ ਹੈ, ਇੰਨੀ ਪੀੜ ਹੈ, ਇੰਨੀ ਮਾਰ ਪੈ ਰਹੀ ਹੈ, ਇੰਨੀ ਕੁਰਲਾਹਟ ਹੈ। ਹੇ ਵਾਹਿਗੁਰੂ ਤਰਸ ਕਰ ਰਹਿਮ ਕਰ ਇਹਨਾਂ ਨੂੰ ਬਖਸ਼ ਔਰ ਇਸ ਧਰਤੀ ਦੇ ਉੱਤੇ ਠੰਡ ਵਰਤਾ। ਬੇਸ਼ੱਕ ਸਾਡਾ ਦਿਲ ਰੂਹ ਸਾਡਾ ਸਾਰਾ ਵਜੂਦ ਉਸ ਧਰਤੀ ਦੇ ਉਹ ਵਿਚਾਰੇ ਸਫਰਿੰਗ ਲੋਕਾਂ ਦੇ ਲਈ ਜਿਹੜਾ ਉਹਨਾਂ ਤੋਂ ਕੁਰਬਾਨ ਹੈ ਉਹਨਾਂ ਦੇ ਲਈ ਧੜਕਦਾ ਹੈ। ਉਹਨਾਂ ਦੇ ਬਾਰੇ ਹੀ ਦਿਨ ਰਾਤ ਚਤੇ ਪੈਰ ਇਹੀ ਥਾਟ ਹੈ, ਹੋਰ ਕਿਸੇ ਪਾਸੇ ਧਿਆਨ ਨਹੀਂ ਜਾਂਦਾ। ਅੱਖਾਂ ਬੰਦ ਕਰੋ ਫਿਰ ਵੀ ਤੁਹਾਨੂੰ ਜਿਹੜੀਆਂ ਨੇ ਉਹ ਬਲਦੇ ਸਿਵੇ ਬਲਦੀਆਂ ਚਿਖਾਵਾਂ ਨਜ਼ਰ ਆਉਂਦੀਆਂ ਨੇ। ਜੇ ਤੁਸੀਂ ਕੁਛ ਵੀ ਐਕਟੀਵਿਟੀ ਕਰਦੇ ਹੋ ਤਾਂ ਇੱਕਦਮ ਆ ਰਿਹਾ ਕਿ ਭਾਈ ਉੱਥੇ ਲੋਕ ਕਿਉਂ ਜਿਹਾ ਕੁਰਲਾਮ ਮਚਿਆ ਹੋਇਆ ਹੈ, ਕੋਹਰਾਮ ਕਿਉਂ ਜਿਹੀ ਕੁਰਲਾਹਟ ਹੈ, ਕਿੰਨੀ ਚੀਖੋ ਪੁਕਾਰ ਹੈ। ਕੋਈ ਆਕਸੀਜਨ ਸਿਲੰਡਰ ਕੋਈ ਹਸਪਤਾਲ ਦੇ ਬਾਹਰ ਖੜਾ ਬੈੱਡ ਦੇ ਲਈ ਮੰਗਤਿਆਂ ਵਾਂਗ ਮੰਗ ਰਿਹਾ। ਸੋਸ਼ਲ ਮੀਡੀਆ 'ਤੇ ਤੁਸੀਂ ਦੇਖੋ ਕਿਵੇਂ ਅਪੀਲ ਤੇ ਅਪੀਲ ਔਰ ਬੜੇ ਬੜੇ ਲੋਕ ਜਿਹੜੇ ਕੱਲ੍ਹ ਤੱਕ ਉਹਨਾਂ ਦਾ ਵਰਤਾਰਾ ਹੋਰ ਸੀ ਅੱਜ ਉਹ ਕਿਸ ਹੱਦ ਤੱਕ ਆਪਣੇ ਆਪ ਨੂੰ ਹੰਬਲ ਬਣਾ ਕੇ ਆਪਣੇ ਪਰਿਵਾਰਜਨਾਂ ਦੇ ਲਈ ਕਿਸੇ ਦਾ ਬਾਪ ਕਿਸੇ ਦੀ ਮਾਂ ਕਿਸੇ ਦਾ ਪੁੱਤਰ ਔਰ ਕਿਵੇਂ ਮਾਵਾਂ ਸਿਸਕ ਰਹੀਆਂ ਨੇ ਬੱਚਿਆਂ ਦੀਆਂ ਲਾਸ਼ਾਂ ਨੂੰ ਆਪਣੀ ਗੋਦ 'ਚ ਲੈ ਕੇ। ਨਾ ਹਸਪਤਾਲਾਂ 'ਚ ਥਾਂ ਹੈ, ਨਾ ਆਕਸੀਜਨ ਹੈ, ਨਾ ਸ਼ਮਸ਼ਾਨ ਘਾਟਾਂ ਦੇ ਵਿੱਚ ਵੀ ਹਾਲਤ ਇਹ ਹੋ ਗਈ ਕਿ ਸ਼ਾਇਦ ਸਾਡੀ ਲਿਵਿੰਗ ਮੈਮਰੀ 'ਚ ਹੀ ਨਹੀਂ, ਮੈਂ ਸਮਝਦਾ ਵੀ ਪਿਛਲੇ ਪੀਰੀਅਡ 'ਚ ਵੀ ਕਿਤੇ ਇਹ ਨਹੀਂ ਪੜ੍ਹਿਆ ਹੈ ਕਿ ਸ਼ਮਸ਼ਾਨ ਘਾਟਾਂ ਦੇ ਵਿੱਚ ਵੀ ਟੋਕਨ ਦਿੱਤੇ ਜਾ ਰਹੇ ਹੋਣ। ਤੁਸੀਂ ਆਪਣੇ
ਜਿਹੜੀ ਹੈ ਡੈੱਡ ਬੋਡੀ ਪਿਆਰੇ ਦੀ ਲੈ ਕੇ ਬੈਠੇ ਹੋ ਔਰ ਤੁਹਾਨੂੰ ਕਹਿੰਦੇ ਨੇ ਜੀ ਆਹ ਤੁਹਾਡਾ ਨੰਬਰ 849 ਹੈ ਔਰ ਤੁਸੀਂ 8 ਘੰਟੇ ਬਾਅਦ ਆਣਾ। ਹੁਣ ਜਿੱਥੇ ਇਹ ਹਾਲਤ ਬਣੀ ਹੋਈ ਹੈ ਔਰ ਇਸ ਸਾਰੇ ਦੇ ਚਲਦਿਆਂ ਜਿਹੜੇ ਹਾਕਮ ਨੇ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਪਾਇਰਸ ਚਿਖਾਵਾਂ ਬਲ ਰਹੀਆਂ ਨੇ, ਕਬਰਾਂ ਖੁਦ ਰਹੀਆਂ ਨੇ, ਪਰ ਹਾਕਮ ਕਿਸ ਹੱਦ ਤੱਕ ਬੇਤਰਸ ਹੈ, ਬੇਰਹਿਮ ਹੈ, ਝੂਠ ਨੂੰ ਪਰਨਾਇਆ ਹੋਇਆ ਹੈ। ਅੱਜ ਕਿਸੇ ਨੇ ਇਹ ਕਮੈਂਟ ਵੀ ਲਿਖਿਆ ਔਰ ਸਾਡੇ ਇੱਕ ਸੈਗਮੈਂਟ ਦੇ ਥੱਲੇ ਵੀ ਸੀ ਕਿ ਕੋਈ ਮੋਦੀ ਦਾ ਜਿਹੜਾ ਅਰਡੈਂਟ ਸਪੋਰਟਰ ਮਰ ਰਿਹਾ ਔਰ ਮਰਨ ਤੋਂ ਪਹਿਲਾਂ ਮੋਦੀ ਨੂੰ ਕਹਿ ਰਿਹਾ ਕਿ ਮੋਦੀ ਜੀ मैं मर रहा हूँ, अब मैं जा रहा हूँ। कोई नहीं बेटा, जाते वक्त वोट ज़रूर डाल के जाना। सो मतलब ਇਹ ਕਈ ਵਾਰ ਇਸ ਵਿਅੰਗ ਦੇ ਵਿੱਚ ਵੀ ਤਿੱਖਾ ਵਿਅੰਗ ਹੈ, ਪਰ ਇਹ ਹਕੀਕਤ ਬਿਆਨ ਕਰਦਾ ਹੈ ਕਿ ਇਹ ਜਾਣਦਿਆਂ ਹੋਇਆਂ ਵੀ ਕਿ ਇਸ ਕੋਵਿਡ-19 ਦੀ ਜਿਹੜੀ ਦੂਸਰੀ ਵੇਵ ਯੂਰਪ 'ਚ, ਇੰਗਲੈਂਡ 'ਚ ਹਰ ਥਾਂ ਹੈ ਔਰ ਭਾਰਤ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਫਰਵਰੀ ਮਾਰਚ ਦੇ ਵਿੱਚ ਇਸ ਦੀ ਸ਼ੁਰੂਆਤ ਹੋ ਜਾਂਦੀ ਹੈ। ਕਿਵੇਂ ਇਲੈਕਸ਼ਨ ਕਮਿਸ਼ਨ ਦੇ ਸਿਰ 'ਤੇ ਜਿਹੜਾ ਡੰਡਾ ਰੱਖ ਕੇ ਜਾਂ ਉਹਦੀ ਧੌਣ 'ਤੇ ਗੋਡਾ ਰੱਖ ਕੇ 5 ਸਟੇਟਾਂ ਦੇ ਵਿੱਚ ਚੋਣਾਂ ਕਰਵਾਈਆਂ ਜਾਂਦੀਆਂ ਨੇ। ਹੁਣ ਮਦਰਾਸ ਹਾਈ ਕੋਰਟ ਨੇ ਕੀ ਕਿਹਾ, ਜਾਂ ਚੋਣ ਕਮਿਸ਼ਨਰ ਜਿਹੜਾ ਨਵਾਂ ਬਣਿਆ ਉਹਨੇ ਕਿਹਾ ਜੀ ਹਾਂ 2 ਮਈ ਨੂੰ ਜਦੋਂ ਵੋਟਾਂ ਦੀ ਗਿਣਤੀ ਹੋਣੀ ਹੈ ਉਦੋਂ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਏ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਵੇਂ ਲੱਖਾਂ ਦੀਆਂ ਰੈਲੀਆਂ ਨੂੰ ਉਹ ਬੰਗਾਲ ਹੋਏ, ਤਮਿਲਨਾਡੂ ਹੋਏ, ਪੌਂਡੀਚੇਰੀ ਹੋਏ, ਅਸਾਮ ਹੋਏ, ਕੇਰਲਾ ਹੋਏ, ਲਗਭਗ ਸਾਰਾ ਸਾਊਥ ਇੰਡੀਆ ਉਹ ਇਹਨਾਂ ਚੋਣ ਰੈਲੀਆਂ ਦੇ ਨਾਲ ਕੋਵਿਡ-19 ਦੇ ਹਵਾਲੇ ਕਰ ਦਿੱਤਾ ਔਰ ਮਹਾਕੁੰਭ ਦੇ ਨਾਂ ਥੱਲੇ। ਔਰ ਇਹ ਵੀ ਹੁਣ ਹਕੀਕਤ ਸਾਹਮਣੇ ਆਈ ਹੈ ਕਿ ਅਸਲ 'ਚ ਜਿਹੜਾ ਕੁੰਭ ਦਾ ਇਹ ਮਹਾਕੁੰਭ ਦਾ ਮੇਲਾ ਹੈ ਇਹ 2022 ਦੇ ਵਿੱਚ ਸੀ, ਪਰ ਐਸਟ੍ਰੋਲੋਜਰਸ ਨੇ, ਇਹਨਾਂ ਦੇ ਜੋਤਸ਼ੀਆਂ ਨਜੂਮੀਆਂ ਨੇ ਇਹਨਾਂ ਨੂੰ ਕਿਹਾ ਵੀ ਉਹ ਤੁਹਾਡੇ ਲਈ ਗੁੱਡ ਲੱਕ ਨਹੀਂ ਹੋਣਾ, ਇਹ ਤੁਸੀਂ ਉਹਨੂੰ ਐਡਵਾਂਸ ਕੀਤਾ ਗਿਆ। ਔਰ ਇਹ ਜਾਣਦਿਆਂ ਹੋਇਆਂ ਵੀ ਕਿ ਭਾਈ ਕੀ ਵਾਪਰਨ ਜਾ ਰਿਹਾ ਹੈ। 10 ਜਦੋਂ ਅਸੀਂ 10 ਮਿਲੀਅਨ ਦੀ ਗੱਲ ਕਰਦੇ ਹਾਂ, ਇਹ ਵੀ ਮਿਨੀਮਮ ਨੰਬਰ ਹੈ। 1 ਕਰੋੜ ਤੋਂ ਵੱਧ ਲੋਕ ਜਿਹੜੇ ਨੇ ਮਹਾਕੁੰਭ ਦੇ ਵਿੱਚ ਔਰ ਬੜੇ ਬੇਫਿਕਰੀ ਦੇ ਨਾਲ ਜਿਸ ਸਟੇਟ ਦੇ ਵਿੱਚ ਜ਼ਿਲ੍ਹਾ ਹਰਿਦੁਆਰ ਹੈ ਉੱਤਰਾਖੰਡ, ਉਹਨਾਂ ਦਾ ਚੀਫ ਮਿਨਿਸਟਰ ਕਹਿੰਦਾ ਹੈ ਇਹਦੇ 'ਤੇ ਸਵਾਲ ਚੁੱਕਣ ਵਾਲੇ ਜਿਹੜੇ ਨੇ ਉਹ ਉਹਨਾਂ ਦੇ ਮੂੰਹ ਬੰਦ ਕਰ ਦਿਓ, ਕਿਉਂਕਿ ਇਹ ਗੰਗਾ ਮਈਆ ਔਰ ਆਸਥਾ ਦਾ ਸਵਾਲ ਹੈ। ਗੰਗਾ ਮਈਆ 'ਚ ਚੁੱਭੀ ਲਾਉਣ ਵਾਲਾ ਕਦੇ ਬਿਮਾਰ ਨਹੀਂ ਹੋ ਸਕਦਾ। ਹੁਣ ਜਿੱਥੇ ਇਸ ਕਿਸਮ ਦਾ ਜਾਲਪੁਣਾ, ਇਸ ਕਿਸਮ ਦਾ ਬਿਲਕੁਲ ਮਰਸੀਲੈਸ ਲਾਈਨ ਹੋਏ ਔਰ ਇਸ ਸਭ ਦੇ ਚਲਦਿਆਂ ਹੁਣ ਜਦੋਂ 4 ਚਫੇਰੇ ਇਹ ਸਵਾਲ ਚੁੱਕੇ ਜਾ ਰਹੇ ਨੇ, ਇੰਟਰਨੈਸ਼ਨਲ ਮੀਡੀਆ ਪੂਰਾ ਐਕਟਿਵ ਹੈ। ਔਰ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਆਸਟ੍ਰੇਲੀਆ ਦੇ 2 ਪ੍ਰੋਮੀਨੈਂਟ ਨਿਊਜ਼ਪੇਪਰਸ ਨੇ ਜਦੋਂ ਹਕੀਕਤ ਬਿਆਨ ਕੀਤੀ ਕਿ ਕਿਵੇਂ ਇਸ ਸਾਰੇ ਦਾ ਜੇ ਕੋਈ ਸੁਪਰ ਸਪਰੈਡਰ ਹੈ ਤੇ ਉਹ ਮੋਦੀ ਹੈ ਔਰ ਤੇ ਉਸ ਦੇ ਉੱਤੇ ਕਿਵੇਂ ਉਹਨਾਂ ਦੇ ਹਾਈ ਕਮਿਸ਼ਨ ਨੇ ਫੌਰਨ ਇੱਕ ਚਿੱਠੀ ਲਿਖ ਕੇ ਉਹਨਾਂ ਨੂੰ ਮਾਫੀ ਮੰਗਣ ਲਈ ਕਿਹਾ ਔਰ ਇਹ ਕਿਹਾ ਕਿ ਜੀ ਇਹ ਛਾਪੋ ਸਾਡਾ ਵੀ। ਇਸੇ ਤਰ੍ਹਾਂ ਜੇ ਅਸੀਂ ਬਾਹਰ ਦੇਖਦੇ ਹਾਂ ਕਿ ਕਿਵੇਂ ਜੇ ਟਵਿੱਟਰ ਦੇ ਉੱਤੇ 100 ਤੋਂ ਜ਼ਿਆਦਾ ਟਵੀਟ ਉਹਨਾਂ ਦੀ ਜਿਹੜੀ ਹੈ ਇਨਫੋਰਮੇਸ਼ਨ ਮਿਨਿਸਟਰੀ ਉਹ ਬਲੌਕ ਕਰਵਾ ਦਿੰਦੀ ਹੈ। ਹਾਲਾਂ ਬਾਹਰ ਉਹ ਪੜ੍ਹੇ ਜਾ ਸਕਦੇ ਨੇ, ਭਾਰਤ ਦੇ ਵਿੱਚ ਬਲੌਕ ਨੇ ਕਿ ਜੀ ਇਹ ਤੁਸੀਂ ਗਲਤ ਪ੍ਰਚਾਰ ਕਰ ਰਹੇ ਹੋ। ਇਹੀ ਗੱਲ ਉਹਨਾਂ ਦਾ ਸੋ ਕਾਲਡ ਮੇਨ ਸਟ੍ਰੀਮ ਮੀਡੀਆ ਤੇ ਅੱਜ ਵੀ ਇਸ ਸਾਰੇ ਦੇ ਲਈ ਜਦੋਂ ਕੋਵਿਡ ਦੀ ਪਹਿਲੀ ਵੇਵ ਖਤਮ ਹੁੰਦੀ ਹੈ ਤਾਂ ਸਾਰਾ ਮੀਡੀਆ ਜਿਹੜਾ ਕ੍ਰੈਡਿਟ ਦੇ ਰਿਹਾ ਸੀ ਮੋਦੀ ਨੂੰ ਕਿ ਦੇਖੋ ਜੀ ਮੋਦੀ, ਹਾਲਾਂ ਉਦੋਂ ਵੀ 1.5 ਲੱਖ ਤੋਂ ਜ਼ਿਆਦਾ ਲੋਕ ਮਰ ਚੁੱਕੇ ਸੀ, ਪਰ ਹੁਣ ਜਦੋਂ ਕਿ ਇਹਨਾਂ ਦਾ ਪੂਰੀ ਤਰ੍ਹਾਂ ਜਲੂਸ ਨਿਕਲ ਰਿਹਾ ਹੈ ਤੇ ਹੁਣ ਉਹ ਸਿਸਟਮ ਨੂੰ ਬਲੇਮ ਕਰ ਰਹੇ ਨੇ ਜੀ ਸਿਸਟਮ ਕੋਲੈਪਸ ਹੋਇਆ, ਮੋਦੀ ਜੀ ਨੇ ਤਾਂ ਹੁਣ ਕਮਾਨ ਸੰਭਾਲ ਲਈ। ਉਹਨਾਂ ਨੂੰ ਪੁੱਛੋ ਵੀ ਪਹਿਲਾਂ ਕਮਾਂਡ ਕਿਹਦੇ ਕੋਲ ਸੀ। ਸੋ ਜ਼ਾਹਰ ਹੈ ਕਿ ਵੀ ਅੱਜ ਵੀ ਇਸ ਸਭ ਦੇ ਬਾਵਜੂਦ ਕਿ ਦੁਨੀਆ ਭਰ ਦੇ ਵਿੱਚ ਤੋਏ ਤੋਏ ਹੋ ਰਹੀ ਹੈ, ਥੂ ਥੂ ਹੋ ਰਹੀ ਹੈ, ਜਿਸ ਭਾਰਤ ਨੂੰ ਹੁਣ ਤੱਕ ਇਹ ਕਹਿ ਰਹੇ ਸੀ ਕਿ ਜੀ ਇਹ ਵਿਸ਼ਵ ਗੁਰੂ ਬਣ ਗਿਆ, ਡੰਕਾ ਵੱਜ ਰਿਹਾ, ਅੱਜ ਉਹ ਵਿਸ਼ਵ ਭਿਖਾਰੀ ਹੈ। ਔਰ ਕਿਵੇਂ ਜਿਹੜੀ ਹਕੂਮਤ ਲੋਕਾਂ ਪ੍ਰਤੀ ਟੋਟਲੀ ਇਨਸੈਂਸਿਟਿਵ ਹੋਏ। ਤੁਸੀਂ ਕਿੰਨੀ ਕੁ ਦੇਰ ਡਾਟਾ ਜਾਂ ਅੰਕੜੇ, ਕੋਈ ਇਹ ਨਹੀਂ ਹੈ ਕਿ ਤੁਸੀਂ ਹਿਊਮਨ ਲਾਈਵਸ ਦਾ ਜ਼ਿਆ ਦੇਖ ਕੇ ਕੋਈ ਕਿਸੇ ਨੂੰ ਖੁਸ਼ੀ ਮਨਾਉਣ ਦੀ ਗੱਲ ਹੈ, ਕਿਉਂਕਿ ਉਸ ਤੋਂ ਅੰਦਾਜ਼ਾ ਹੁੰਦਾ ਜੇ ਤੁਸੀਂ ਸੱਚ ਨਹੀਂ ਬੋਲਦੇ ਇਹਦਾ ਮਤਲਬ ਹੈ ਕਿ ਤੁਸੀਂ ਉਸ 'ਤੇ ਜਿੰਨੀ ਵੱਡੇ ਲੈਵਲ ਦੇ ਉੱਤੇ ਇਸ ਵਬਾ ਦਾ, ਇਸ ਬਿਮਾਰੀ ਦਾ ਸਪਰੈਡ ਹੈ, ਤੁਸੀਂ ਉਹਦਾ ਪ੍ਰਬੰਧ ਹੀ ਨਹੀਂ ਕਰੋਗੇ, ਕਿਉਂਕਿ ਤੁਸੀਂ ਡਿਨਾਇਲ 'ਚ ਹੋ।
ਔਰ ਇੱਕ ਰਿਪੋਰਟ ਜਿਹੜੀ CNN ਦੀ ਅੱਜ ਦੁਨੀਆ ਭਰ ਦੇ ਮੀਡੀਆ 'ਚ ਡਿਸਕਸ ਹੋ ਰਹੀ ਹੈ, ਉਹਦਾ ਜਿਹਦਾ ਹੈਡਲਾਈਨ ਇਹ ਹੈ ਕਿ ਇੰਡੀਆ COVID-19 ਕੇਸਿਸ ਐਂਡ ਡੈਥਸ ਆਰ ਗੋਇੰਗ ਅਨਰਿਪੋਰਟਡ ਐਕਸਪਰਟ ਸੇ। ਪਰ ਜਿਹੜੀ ਇਹਦੇ 'ਚ ਵੀ ਅੱਗੋਂ ਹੋਰ ਵੀ ਘਬਰਾ ਦੇਣ ਵਾਲੀ ਗੱਲ ਹੈ, ਉਹਦੇ 'ਚ ਇਹ ਫਿਗਰ ਉਹਦੀ ਬਿਗਨਿੰਗ ਹੀ ਉਹਨਾਂ ਨੇ ਇਵੇਂ ਕੀਤੀ ਹੈ ਕਿ ਇੰਡੀਆ ਹੋਮ ਟੂ ਦਾ ਵਰਲਡਸ ਵਰਸਟ ਔਨ ਗੋਇੰਗ ਕਰੋਨਾ ਵਾਇਰਸ ਆਊਟਬ੍ਰੇਕ। ਦੁਨੀਆ 'ਚ ਸਭ ਤੋਂ ਵਰਸਟ ਜੇ ਕਿਤੇ ਹੈ ਇਸ ਵੇਲੇ ਹੈ, ਇੰਡੀਆ ਹੈਜ਼ ਰਿਪੋਰਟਡ more than 17.6 million cases since the pandemic began last year। ਕਿ ਜਿਹੜੀ ਰਿਪੋਰਟ ਕੀਤੀ ਹੈ ਇੰਡੀਅਨ ਗਵਰਨਮੈਂਟ ਨੇ, ਉਹਦੇ ਮੁਤਾਬਕ ਕਿ 17.6 ਮਿਲੀਅਨ ਲੋਕ ਕੋਵਿਡ ਦਾ ਸ਼ਿਕਾਰ ਹੋਏ। ਬਟ the real number experts fear could be up to 30 times higher। ਕਿ ਜਿਹੜਾ ਅਸਲੀ ਗਿਣਤੀ ਹੈ ਉਹ 17.6 ਮਿਲੀਅਨ ਤੋਂ 30 ਗੁਣਾ ਜ਼ਿਆਦਾ ਹੈ, meaning more than half a billion cases। half a 500 ਮਿਲੀਅਨ। ਹੁਣ ਭਾਰਤ ਦੀ ਆਬਾਦੀ 1 ਬਿਲੀਅਨ 300 ਮਿਲੀਅਨ ਹੈ, ਤੇ ਜੇ ਹਾਫ ਏ ਬਿਲੀਅਨ 500 ਮਿਲੀਅਨ ਲੋਕ ਕੋਵਿਡ-19 ਦਾ ਸ਼ਿਕਾਰ ਨੇ, ਇਹਦਾ ਮਤਲਬ ਤਾਂ ਆਲਮੋਸਟ ਹਰ ਦੂਸਰਾ ਬੰਦਾ। ਔਰ ਇਸ ਲੈਵਲ ਤੱਕ, ਔਰ ਇਹ ਜੇ ਕੋਈ ਸੁਪਰ ਸਪਰੈਡਰ ਹੈ ਨਾਰਥ ਦੇ ਵਿੱਚ, ਕੁੰਭ ਮੇਲੇ ਦੇ ਨਾਂ ਥੱਲੇ ਸਾਰੀਆਂ ਨਾਰਥ ਦੀਆਂ ਸਟੇਟਾਂ ਯੂਪੀ, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਜਿਹੜਾ, ਔਰ ਇਹ ਸਾਰੇ ਤੋਂ ਹਰਿਆਣਾ, ਪੰਜਾਬ, ਦਿੱਲੀ ਤੱਕ ਸਾਰੇ ਹੀ ਇਹ ਕੁੰਭ ਵਾਲੇ ਨੇ। ਸਾਊਥ ਵਾਲੇ ਨਹੀਂ ਆਉਂਦੇ, ਉਹਨਾਂ ਦੇ ਆਪਣੇ ਉਧਰ ਦਰਿਆ ਨੇ। ਔਰ ਜਿਹੜੀਆਂ 5 ਸੂਬੇ ਜਿਨ੍ਹਾਂ ਦੇ ਵਿੱਚ ਵੈਸਟ ਬੰਗਾਲ ਹੈ, ਤਮਿਲਨਾਡੂ ਹੈ, ਤਮਿਲਨਾਡੂ ਤੋਂ 45 ਪਾਰਲੀਮੈਂਟ ਦੇ ਵੱਡਾ ਸੂਬਾ ਹੈ, ਔਰ ਕੇਰਲਾ ਹੈ। ਹੁਣ ਤਮਿਲਨਾਡੂ ਔਰ ਕੇਰਲਾ ਇਹ ਸਾਊਥ ਬਣ ਜਾਂਦਾ ਹੈ, ਉਧਰ ਤੁਸੀਂ ਗੋਆ ਤੱਕ ਜਾ ਕੇ, ਅਸਾਮ ਨਾਰਥ ਈਸਟ। ਹੁਣ ਜਿਹੜਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਅਖੰਡ ਭਾਰਤ ਹੈ ਕਿ ਨਹੀਂ, ਜੋ ਇਹਨਾਂ ਨੇ ਜਿਹੜੇ ਜੁਮਲੇਬਾਜ਼ੀ ਨਾਲ ਬਣਾਇਆ ਹੋਇਆ ਸੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕਰੋਨਾ ਨੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਭ ਜਿਹੜਾ ਹੈ ਉਹ ਪੱਧਰਾ ਕਰ ਦਿੱਤਾ ਹੈ। ਕਿਉਂਕਿ CNN ਦੀ ਰਿਪੋਰਟ 500 ਮਿਲੀਅਨ ਲੋਕਾਂ, 50 ਕਰੋੜ ਸਫਰਰ ਨੇ ਇਸ ਵੇਲੇ ਕੋਵਿਡ-19 ਦੇ, ਔਰ ਇਹ ਡੀਟੇਲਡ ਰਿਪੋਰਟ ਹੈ। ਔਰ ਮੈਂ ਇਸ 'ਚ ਅੱਗੇ ਜਾਣ ਤੋਂ ਪਹਿਲਾਂ ਇਸ ਸਾਰੇ ਦੇ ਉੱਤੇ ਜਦੋਂ ਇਸ ਫਿਗਰ ਦੀ ਗੱਲ ਹੋ ਰਹੀ ਹੈ, ਤੇ ਜਦੋਂ ਅਸੀਂ ਬੇਰਹਿਮ ਹਾਕਮਾਂ ਦੀ ਗੱਲ ਕਰਦੇ ਹਾਂ, ਮਰਸੀਲੈਸ, ਹਰਿਆਣੇ ਦਾ ਚੀਫ ਮਿਨਿਸਟਰ ਖੱਟੜ ਜਿਹੜਾ ਇਸ RSS ਦੇ ਜਮੂਰੇ ਮੋਦੀ ਦਾ ਰੂਮਮੇਟ ਰਿਹਾ, ਇਹ ਪੰਜਾਬ ਔਰ ਹਿਮਾਚਲ ਦੇ ਪ੍ਰਚਾਰਕ ਰਹੇ RSS ਦੇ, ਉਹਨੂੰ ਜਦੋਂ ਅੱਜ ਇੱਕ ਜਿਹੜਾ ਪ੍ਰੈਸ ਕਾਨਫਰੰਸ ਪੁੱਛਿਆ ਜਾਂਦਾ ਹੈ ਕਿ ਭਾਈ ਤੁਸੀਂ ਇਹ ਇੰਨਾ ਵੱਡਾ ਮੌਤਾਂ ਹੋ ਰਹੀਆਂ ਨੇ, ਸਿਵੇ ਬਲ ਰਹੇ ਨੇ, ਤੁਸੀਂ ਟੋਟਲ ਡਿਨਾਈਲ 'ਚੋਂ, ਉਹ ਕਹਿੰਦਾ ਡੈਡ won't come back by arguing over numbers, focus on relief for those suffering, ਖੱਟੜ said। ਹੁਣ ਜਦੋਂ ਉਹਨੂੰ ਇਹ ਪੁੱਛਿਆ ਗਿਆ, ਉਹ ਅੱਗੋਂ ਇਹ ਕਹਿੰਦਾ ਕਿ ਭਾਈ ਜਿਹੜੇ ਸਾਨੂੰ ਕੀ ਲੋੜ ਹੈ ਡਾਟੇ ਨਾਲ ਪਲੇ ਕਰਨ ਦੀ, ਉਹ ਕਹਿੰਦਾ ਜਿਹੜੇ ਮਰ ਗਏ, ਸਾਡਾ ਤਾਂ ਜਿਉਂਦਿਆਂ ਤੇ ਫੋਕਸ ਹੋਣਾ ਚਾਹੀਦਾ ਹੈ ਕਿ ਅਸੀਂ ਉਹਨਾਂ ਨੂੰ ਕੀ ਕਰ ਸਕਦੇ ਹਾਂ। ਜਿਹੜੇ ਮਰ ਗਏ ਉਹਨਾਂ ਨੇ ਇਹ ਦੱਸਣ ਥੋੜ੍ਹੀ ਆਉਣਾ ਕਿ ਵੀ ਉਹ ਮਰ ਗਏ ਨੇ। ਹੁਣ ਇਸ ਦੇ ਉੱਤੇ ਈਵਨ ਜਿਹੜੀ ਉਹਦੀ ਐਗਜ਼ੈਕਟ ਲਫ਼ਜ਼ ਨੇ ਕਿ ਆਵਰ ਐਂਟਾਇਰ ਫੋਕਸ ਸ਼ੁੱਡ ਬੀ ਔਨ ਹਾਊ ਪੀਪਲ ਰਿਕਵਰ, ਔਰ ਇਹਦੇ 'ਤੇ ਨਾਲ ਹੀ ਉਹਨੇ ਕਿਹਾ ਕਿ ਐਂਡ ਦੋਜ਼ ਹੂ ਹੈਵ ਡਾਈਡ ਵਿਲ ਨਾਟ ਕਮ ਬੈਕ ਬਾਈ ਕ੍ਰੀਏਟਿੰਗ ਏ ਫਿਊਰੋਰ ਓਵਰ ਇਟ। ਕਿ ਵੀ ਜਿਹੜੇ ਮਰ ਗਏ ਨੇ ਉਹਨਾਂ ਨੇ ਆ ਕੇ ਥੋੜ੍ਹੀ ਘਮਸਾਣ ਪਾਣਾ ਇੱਥੇ ਵੀ ਅਸੀਂ ਮਰ ਗਏ। ਹੁਣ ਇਸ ਦੇ ਉੱਤੇ ਹੀ ਕਾਂਗਰਸ ਨੇ ਇਹ ਕਿਹਾ ਕਿ these can only be the words of a merciless ruler। ਕਿ ਇਹ ਲਫ਼ਜ਼ ਸਿਰਫ ਕੋਈ ਬੇਰਹਿਮ ਹਾਕਮ ਹੀ ਕਹਿ ਸਕਦਾ ਹੈ, ਉਹ ਮੋਦੀ ਤਾਂ ਲੱਭਿਆ ਹੀ ਨਹੀਂ। ਔਰ ਤੁਸੀਂ ਦੇਖੋ ਵੀ ਕਿਸ ਹੱਦ ਤੱਕ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਨਾਜ਼ੀ ਲਾਈਕ ਸਾਰਾ ਸਿਸਟਮ ਇਹਨਾਂ ਦਾ 2014 ਤੋਂ ਬਣਿਆ, ਅੱਜ ਤੱਕ ਇਹਨਾਂ 7 ਸਾਲਾਂ ਦੇ ਵਿੱਚ ਮੋਦੀ ਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ, ਇੱਕ ਵੀ। ਹੁਣ ਜੇ ਪ੍ਰੈਸ ਕਾਨਫਰੰਸ ਹੋਏ, ਜਰਨਲਿਸਟ ਪੁੱਛਣ ਕਿ ਭਾਈ ਆ ਦੱਸ ਯੂਪੀ 'ਚ ਕੀ ਹਾਲ ਹੈ, ਮੱਧ ਪ੍ਰਦੇਸ਼ ਕੀ ਹੈ, ਦਿੱਲੀ 'ਚ ਕੀ ਚੱਲ ਰਿਹਾ ਹੈ, ਕੋਈ ਅਕਾਊਂਟੇਬਿਲਿਟੀ, ਕੋਈ ਆਨਸਰੇਬਿਲਿਟੀ। ਔਰ ਦੂਜਾ ਹਾਕਮ, ਕਿਉਂਕਿ ਜਿਹੜੇ ਹਰਿਆਣਾ ਹੈ ਉਹਦਾ ਖਾਸ ਰਾਈਟ ਹੈਂਡ ਹੈ, ਔਰ ਉਹ ਇਹ ਬੇਸ਼ਰਮੀ ਨਾਲ ਕਹਿ ਰਿਹਾ ਹੈ ਕਿ ਮਰਿਆਂ ਨੇ ਆ ਕੇ ਕੋਈ ਇੱਥੇ ਘਮਸਾਣ ਥੋੜ੍ਹੀ ਪਾਣਾ, ਜੋ ਮਰ ਗਏ ਸੋ ਮਰ ਗਏ। ਹੁਣ ਇਸ ਸਾਰੇ ਦੇ ਚਲਦਿਆਂ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਵੀ ਸੁਪਰੀਮ ਕੋਰਟ ਆਪਣਾ ਜਾਂ ਕੋਰਟਸ ਥੋੜ੍ਹਾ ਬਹੁਤ ਕੋਸ਼ਿਸ਼ ਕਰ ਰਹੇ ਨੇ। ਹੁਣ ਵਿਦਾਂਤਾ ਨਾਂ ਦਾ ਇੱਕ ਇਹਨਾਂ ਦਾ ਕੰਪਨੀ ਹੈ, ਉਹਨਾਂ ਦੇ ਉੱਤੇ ਕਾਫੀ ਸੀਰੀਅਸ ਚਾਰजेस ਨੇ, ਔਰ ਇਸ ਕਰਕੇ ਸੁਪਰੀਮ ਕੋਰਟ ਨੇ ਉਹਨਾਂ ਦੇ ਆਪਰੇਸ਼ਨ ਬੰਦ ਕਰ ਦਿੱਤੇ ਸੀ ਪਲਾਂਟਸ ਦੇ ਤਮਿਲਨਾਡੂ।
ਪਰ ਹੁਣ ਈਵਨ ਸੁਪਰੀਮ ਕੋਰਟ ਇਸ ਹੱਦ ਤੱਕ ਹਾਲਤ ਬਣ ਗਈ ਹੈ, ਸੁਪਰੀਮ ਕੋਰਟ ਅਲਾਉਜ਼ ਵੇਦਾਂਤਾ ਟੂ ਆਪਰੇਟ ਇਟਸ ਤਮਿਲਨਾਡੂ ਪਲਾਂਟ ਟੂ ਪ੍ਰੋਡਿਊਸ ਮੈਡੀਕਲ ਆਕਸੀਜਨ। ਹੁਣ ਇਹਨਾਂ ਦੀ ਆਕਸੀਜਨ ਦਾ ਕੀ ਹਾਲ ਹੈ? ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਕਿੰਨੇ ਹਜ਼ਾਰ ਕਰੋੜ ਜਿਹੜੇ ਪ੍ਰਾਈਮ ਮਿਨਿਸਟਰ ਕੇਅਰ ਫੰਡ 'ਚੋਂ ਗਏ ਕਿ ਜੀ ਦੇਸੀ ਵੈਂਟੀਲੇਟਰ ਅਸੀਂ ਲੈਣੇ ਨੇ, ਉਹਨਾਂ 'ਚੋਂ ਕੋਈ ਫੰਕਸ਼ਨਲ ਨਹੀਂ ਹੈ। ਆਪਣੀਆਂ ਹੀ ਕੰਪਨੀਆਂ ਨੂੰ ਠੇਕੇ ਦਿੱਤੇ, ਕੋਈ ਬਣੇ ਨਹੀਂ, ਜਿਹੜੇ ਆਏ ਉਹ ਹਸਪਤਾਲਾਂ 'ਚ ਪਏ ਹੋਏ ਨੇ, ਉਹਨਾਂ 'ਚੋਂ ਕੋਈ ਜਿਹੜੀ ਆ ਪ੍ਰੋਡਕਸ਼ਨ ਨਹੀਂ ਹੈ। ਤੇ ਪੰਜਾਬ ਹਰਿਆਣਾ, ਕਿਉਂਕਿ ਸਾਡੇ ਕੁਝ ਵਿਊਅਰਸ ਨੇ ਕਿਹਾ ਕਿ ਜੀ ਬਾਕੀ ਸੂਬਿਆਂ ਦਾ ਪੰਜਾਬ ਹਰਿਆਣੇ 'ਚ ਕੀ ਚੱਲ ਰਿਹਾ ਹੈ। ਹਾਲਾਂ ਅਸੀਂ ਇਹ ਕੱਲ੍ਹ ਵੀ ਦੇਖਿਆ ਸੀ ਕਿ ਇਕੱਲੇ ਰਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ 24 ਘੰਟਿਆਂ 'ਚ 31 ਮੌਤਾਂ ਕਰੋਨਾ ਨਾਲ ਹੋਈਆਂ, ਔਰ ਉਸ ਦਾ ਕਿਤੇ ਵੀ ਕੋਈ ਬਹੁਤਾ ਜ਼ਿਕਰ ਨਹੀਂ ਹੋਇਆ। ਤੇ ਜੇ ਅਸੀਂ ਆਕਸੀਜਨ ਸਿਲੰਡਰਸ ਦੇ ਹਵਾਲੇ ਨਾਲ ਗੱਲ ਕਰੀਏ, ਅੱਜ ਦੀ ਇਹ ਨਿਊਜ਼ ਹੈ, ਓਨਲੀ 1 ਆਕਸੀਜਨ ਹਸਪੀਟਲ ਪਲਾਂਟ working in Punjab, none of 6 in Haryana. These were announced under PM Cares Fund ਕਿ ਪ੍ਰਾਈਮ ਮਿਨਿਸਟਰ ਦੇ ਫੰਡ ਦੇ ਥੱਲੇ 2020 'ਚ 6 ਜਿਹੜੇ ਆਕਸੀਜਨ ਪਲਾਂਟ ਨੇ ਉਹ ਹਰਿਆਣੇ ਦੇ ਵਿੱਚ ਲਾਏ ਗਏ, ਔਰ ਇੱਕ ਜਿਹੜਾ ਉਹ ਪੰਜਾਬ ਦੇ ਵਿੱਚ ਜਿਹੜਾ ਹੈ, ਪੰਜਾਬ ਵਿੱਚ ਸਿਰਫ ਇੱਕ ਈਵਨ ਐਜ਼ ਦਾ ਸੈਂਟਰ ਅਨਾਊਂਸਡ ਇੰਸਟਾਲੇਸ਼ਨ ਆਫ 3 ਆਕਸੀਜਨ ਪਲਾਂਟਸ ਇਨ ਪੰਜਾਬ, 3 ਪੰਜਾਬ 'ਚ ਸੀ, it could set up only one, ਸਿਰਫ ਇੱਕ ਫੰਕਸ਼ਨਲ ਹੈ। The center was to install 162 plants across the country under the Prime Minister Care Fund. The 3 plants in Punjab were to be installed at the Government Medical College, Faridkot, Patiala and Amritsar. The plant at Faridkot College became functional last month, ਉਹ ਵੀ ਪਿਛਲੇ ਮਹੀਨੇ ਬਣਿਆ, ਇੱਕੋ ਹੀ ਜਿਹੜਾ ਹੈ। ਔਰ ਇਸ ਦੇ ਉਲਟ ਈਵਨ ਹਰਿਆਣੇ ਦੇ ਵਿੱਚ 6 ਪਲਾਂਟ ਨੇ। Still worse, none of the oxygen plants announced for 6 Haryana districts, Faridabad, Hisar, Karnal, Ambala, Sonipat and Panchkula, are functional. ਅਜੇ ਤੱਕ ਵੀ ਜਿਹੜੇ ਨੇ ਉਹ ਫੰਕਸ਼ਨਲ ਨਹੀਂ ਹੋਏ। ਇਹ ਪੰਜਾਬ ਤੇ ਹਰਿਆਣੇ ਦਾ ਹਾਲ ਹੈ। ਔਰ ਇਹ ਈਵਨ ਸੁਪਰੀਮ ਕੋਰਟ, ਹੁਣ ਜਦੋਂ ਸੁਪਰੀਮ ਕੋਰਟ ਨੇ ਸੈਂਟਰ ਨੂੰ ਪੁੱਛਿਆ ਕਿ ਜੀ ਇਹ ਕੀ ਚੱਲ ਰਿਹਾ, ਔਰ ਉਹਨੂੰ ਸੈਂਟਰ, ਉਹਨਾਂ ਦਾ ਹੀ ਅਟਾਰਨੀ ਜਨਰਲ ਜਵਾਬ ਦੇ ਰਿਹਾ, medical oxygen in any country cannot be unlimited, augmenting measures being taken center to ਉਹ ਕਹਿੰਦੇ ਜੀ ਕੋਈ ਹੁਣ ਇਹ ਥੋੜੀ ਹੈ ਵੀ ਸਾਰਿਆਂ ਦੇ ਲਈ ਅਸੀਂ ਮੈਡੀਕਲ ਆਕਸੀਜਨ ਦਾ ਪ੍ਰਬੰਧ ਕਰਨਾ ਹੈ। ਮੈਡੀਕਲ ਆਕਸੀਜਨ ਇਨ ਐਨੀ ਕੰਟਰੀ ਕੈਨ ਨਾਟ ਬੀ ਅਨਲਿਮਿਟਿਡ, ਇਹਦੀ ਕੋਈ ਇਹ ਨਹੀਂ ਹੈ ਵੀ ਹੱਦ ਨਹੀਂ ਹੋਏਗੀ। ਮਤਲਬ ਇਹ ਹੈ ਵੀ ਅਸੀਂ ਜੋ ਕਰਨਾ ਸੀ ਕਰਤਾ, ਮਰਦੇ ਰਹਿਣ। ਹੁਣ ਹਾਲਤ ਇਸ ਹੱਦ ਤੱਕ ਹੈ, ਈਵਨ ਉਹਨਾਂ ਦਾ ਜਿਹੜਾ ਪ੍ਰੋਮੀਨੈਂਟ ਅਖਬਾਰ ਦਾ ਹਿੰਦੂ ਹੈ, ਉਹਦੀ ਰਿਪੋਰਟਿੰਗ ਹੈ, ਅਕ੍ਰੋਸ ਇੰਡੀਆ a desperate hunt for COVID-19 care. The second wave has exposed an acute shortage of critical care, oxygen and beds. ना केयर है, ना बेड ने, ना ऑक्सीजन है। और as COVID-19 positive cases keep rising steeply across the country in many states, patients and their relatives are put through the ringer literally as they hunt for oxygen, beds, ventilators and ICUs. Hospitals who have mild and moderate COVID-19 patients but no ventilator or ICU service are also in a fix if the health condition of the patient deteriorates. ਜਿਨ੍ਹਾਂ ਕੋਲ ਕੁਝ ਨਹੀਂ ਹੈ, ਪਰ ਇਹਦੇ 'ਚ ਉਹਨਾਂ ਨੇ ਦਿੱਲੀ ਤੋਂ ਸ਼ੁਰੂ ਕਰ ਲਿਆ ਕਿ ਭਾਈ ਉਹਨਾਂ ਨੇ ਕਿਹਾ ਕਿ ਐਟ ਅਪੋਲੋ ਹਸਪੀਟਲ ਇਨ ਦਿੱਲੀ, ਹੁਣ ਅਪੋਲੋ, ਐਸਕੋਟ, ਇਹ ਵੱਡੇ ਵੱਡੇ ਹਸਪਤਾਲ ਨੇ। In Delhi, angry relatives attacked hospital staff after a patient died while waiting for an ICU bed. ਹੁਣ ਲੋਕਾਂ ਦਾ ਗੁੱਸਾ ਹੈ, ਡਾਕਟਰਾਂ ਤੇ ਵੀ ਨਿਕਲ ਰਿਹਾ ਹੈ, ਹਸਪਤਾਲਾਂ ਤੇ ਵੀ, ਪੁਲਿਸ ਵੀ ਲਾਠੀਆਂ ਬਰਸਾ ਰਹੀ ਹੈ। People could be seen attacking hospital security guards with sticks. At least 45 people are known to have died in 2 city hospitals on account of oxygen supply linked issues. ਹੁਣ ਅੱਜ ਹੀ NDTV ਦੇ ਉੱਤੇ ਇੱਕ ਦਿੱਲੀ ਦੀ ਆਊਟਸਕਰਟ ਤੋਂ ਡਾਕਟਰ ਕੋਈ ਗੁਪਤਾ ਸੀ, ਉਹਨੇ ਕਾਲ ਕਰਕੇ ਕਿਹਾ ਕਿ ਜੀ ਮੇਰੇ ਕੋਲ 50 ਬੈੱਡ ਦਾ ਹਸਪੀਟਲ ਹੈ, ਆਕਸੀਜਨ ਮੁੱਕੀ ਹੈ। ਮੈਂ ਦਿੱਲੀ ਗਵਰਨਮੈਂਟ ਨੂੰ ਕਾਲ ਕੀਤਾ ਤੇ ਉਹਨਾਂ ਦੇ ਡਾਇਰੈਕਟਰ ਨੇ ਨੋਟਿਸ ਭੇਜ ਦਿੱਤਾ ਕਿ ਖੁਦ ਪ੍ਰਬੰਧ ਕਰੋ, ਨਹੀਂ ਤਾਂ ਅਸੀਂ ਤੁਹਾਡੇ ਖਿਲਾਫ ਕਾਰਵਾਈ ਕਰਾਂਗੇ। ਉਹ ਕਹਿੰਦਾ ਹੁਣ ਮੈਨੂੰ ਡਰ ਹੈ ਕਿ ਮੈਨੂੰ ਗ੍ਰਿਫਤਾਰ ਨਾ ਕਰ ਲੈਣ ਤੇ ਆਕਸੀਜਨ ਦਾ ਕੋਈ ਇਹ ਜਿਹੜੇ ਵੱਡੇ ਵੱਡੇ ਹਸਪੀਟਲ ਨੇ, ਹੁਣ ਅਪੋਲੋ ਦਾ ਉਹਨਾਂ ਨੇ ਇਹ ਪਾਰਟ ਕੀਤਾ। फिर उनके in Bihar a woman was seen on camera outside a private hospital Patna pleading with a media person to arrange an oxygen cylinder
ਕਿ ਹੁਣ ਇੰਨੇ ਅੱਜ ਤਾਂ ਇੰਨੇ ਕੁ ਸਾਰੇ ਮੀਡੀਆ 'ਚ ਹੈ, ਚੀਕਾਂ ਮਾਰ ਰਹੇ ਨੇ ਲੋਕ ਕਿ ਔਰ ਉਸ ਸਾਰੇ 'ਚੋਂ ਫਿਰ ਯੂਪੀ। ਹੁਣ ਯੂਪੀ ਦੇ ਵਿੱਚ ਜਿੱਥੇ ਕਨਪਾਟਾ ਗੁੰਡਾ ਜੋਗੀ ਚੀਫ ਮਿਨਿਸਟਰ ਹੈ, ਔਰ ਇਸ ਗੱਲ ਦਾ ਧਿਆਨ ਰਹੇ ਯੂਪੀ ਦੀ ਆਬਾਦੀ 22 ਕਰੋੜ ਹੈ, 220 ਮਿਲੀਅਨ ਲੋਕ ਯੂਪੀ ਦੇ ਵਿੱਚ ਰਹਿੰਦੇ ਨੇ। ਦੁਨੀਆ ਦੇ ਕਿੰਨੇ ਵੱਡੇ ਦੇਸ਼ਾਂ ਦੀ ਕਲਾਸ 'ਚੋਂ ਆ ਜਾਂਦਾ ਹੈ। ਔਰ ਉਹ ਕਹਿੰਦਾ ਜੀ ਬਿਲਕੁਲ ਯੂਪੀ 'ਚ ਕੋਈ ਕਮੀ ਨਹੀਂ ਆਕਸੀਜਨ ਦੀ, ਜਿਹੜੇ ਕਹਿਣਗੇ ਉਹਨਾਂ ਦੀਆਂ ਅਸੀਂ ਪ੍ਰਾਪਰਟੀਆਂ ਜ਼ਬਤ ਕਰ ਲਾਂਗੇ। ਪਰ ਹਾਲ ਇਹ ਹੈ ਕਿ ਯੂਪੀ 'ਚ ਇਨ ਉੱਤਰ ਪ੍ਰਦੇਸ਼ which recorded 2065 new deaths and 32,993 new cases according to state health department. The desperate hunt for beds and oxygen continued in Agra। उन्होंने सारे शहरों का कानपुर च की चल रहा और गुजरात स्टेट च की है और बाकी स्टेटां च। पर मैं ये देख रहा कि इंटरनैशनली इन्हों का पोल खुलिया और आस्ट्रेलिया ने भी हुण जिहड़ियां पैसेंजर्स फ्लाइट ने वो 15 मई तक बंद कर दित्तियां ने। कल एयर इंडिया का एक जहाज़ आया है सिडनी और उन्होंने सारे ही जिहड़ा स्टाफ है, पायलट, एयर होस्टेस, सारिਆਂ ਨੂੰ ਜਿਹੜਾ है वो कोविड-19 पॉजिटिव सी, उवें ही खाली वापस भेज दिता है और 15 मई तक ਜਿਹੜਾ है उन्होंने पाबंदी ला दी है। पर मैं एक BBC ਦੇ बड़े ही एक्सपीरियंसड और कुछ उन्होंने इस किस्म के रिपोर्टर ने जिन्हां दे नां नाल BBC जाणिया जांदा, उन्हां च एक जुबेर अहमद ने जी, और उन्हां दा राइट अप जिहड़ा उन्होंने एक्चुअल हकीकत बयान, क्योंकि कई बार तुसी एक सिचुएशन चों सारी सिचुएशन नूं समझ सकते हो। उन्हां दी BBC पंजाबी सर्विस ने ਜਿਹੜਾ ਹੈ ਉਸ ਨੂੰ ਰਿਪੋਰਟ ਕੀਤਾ ਹੈ, मैं वो ਜ਼ਰੂਰ ਸਾਂਝਾ ਕਰਨਾ ਚਾਹੁੰਦਾ ਆਪਣੇ ਵਿਊਅਰਸ ਨਾਲ। ਉਹਦੇ 'ਚ ਟਾਈਟਲ ਕੋਰੋਨਾ ਵਾਇਰਸ ਸਰਕਾਰੀ ਅੰਕੜੇ ਨਹੀਂ ਸੜਦੀਆਂ ਲਾਸ਼ਾਂ ਦੱਸਦੀਆਂ ਹਨ ਕੋਰੋਨਾ ਦੀ ਅਸਲ ਕਹਾਣੀ। ਇਹ ਹੁਣ ਕਿਉਂਕਿ ਦਿੱਲੀ ਬੇਸਡ ਹੈ ਮਿਸਟਰ ਜ਼ੁਬੈਰ ਅਹਿਮਦ, ਉਹਨਾਂ ਨੇ ਕਿਹਾ ਕਿ ਮੈਂ ਇੰਨੀ ਵੱਡੀ ਗਿਣਤੀ ਵਿੱਚ ਸੜਦੀਆਂ ਲਾਸ਼ਾਂ ਪਹਿਲੀ ਵਾਰ ਦੇਖੀਆਂ ਤੇ ਇੱਕ ਦਿਨ ਵਿੱਚ ਦਿੱਲੀ ਦੇ 3 ਸ਼ਮਸ਼ਾਨ ਘਾਟਾਂ ਵਿੱਚ ਇਹ ਦੁੱਖ ਅਤੇ ਅਫਸੋਸ ਭਰਿਆ ਮੰਜ਼ਰ ਦੇਖਣ ਨੂੰ ਮਿਲਿਆ। ਸੜ ਰਹੀਆਂ ਲਾਸ਼ਾਂ ਉਹਨਾਂ ਦੀਆਂ ਸਨ ਜੋ ਕਰੋਨਾ ਵਾਇਰਸ ਦਾ ਸ਼ਿਕਾਰ ਹੋਏ। ਸ਼ਨੀਚਰਵਾਰ ਨੂੰ BBC ਦੀ ਟੀਮ ਨੇ ਦਿੱਲੀ ਦੇ ਹਸਪਤਾਲਾਂ ਵਿੱਚ ਆਕਸੀਜਨ, ICU ਬੈੱਡ, ਵੈਂਟੀਲੇਟਰ ਤੇ ਦਵਾਈਆਂ ਨਾਲ ਜੂਝਦੇ ਲੋਕਾਂ ਨੂੰ ਦੇਖਿਆ ਸੀ। ਆਖਰੀ ਸਾਹ ਲੈਣ ਵਾਲੇ ਕਈ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਅਥਰੂ ਵਹਾਉਂਦਿਆਂ ਦੇਖਿਆ ਸੀ। ਹੁਣ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਇਹਨਾਂ ਨੇ BBC ਵੀ ਤੇ ਵੀ ਪਾਬੰਦੀ ਲਾ ਦੇਣੀ ਹੈ ਕਿ ਭਾਈ ਇਹਨੂੰ ਕੱਢੋ ਬਾਹਰ ਇੰਡੀਆ 'ਚੋਂ। ਆਲਰੇਡੀ ਉਹਨਾਂ 'ਤੇ ਨਾ ਖੁਸ਼ ਨੇ। ਸੋਮਵਾਰ ਨੂੰ ਸ਼ਮਸ਼ਾਨ ਘਾਟ ਵਿੱਚ ਬਜ਼ੁਰਗਾਂ, ਨੌਜਵਾਨਾਂ ਤੇ ਬੱਚਿਆਂ ਨੂੰ ਇੱਕ ਦੂਜੇ ਦੇ ਗਲ ਲੱਗ ਕੇ ਰੋਂਦਿਆਂ ਦੇਖਿਆ। ਚਿਤਾ ਜਲਾਉਣ ਵਿੱਚ ਆਪਣੀ ਵਾਰੀ ਦੀ ਉਡੀਕ ਕਰਦੇ ਲੋਕਾਂ ਨੂੰ ਦੇਖਿਆ ਤੇ ਜਦੋਂ ਸ਼ਮਸ਼ਾਨ ਘਾਟ ਵੀ ਛੋਟੇ ਪੈ ਗਏ ਤਾਂ ਖੁੱਲ੍ਹੇ ਮੈਦਾਨ ਵਿੱਚ ਮੇਕਸ਼ਿਫਟ ਸ਼ਮਸ਼ਾਨ ਬਣਦੇ ਦੇਖਿਆ ਤਾਂ ਕਿ ਆਉਂਦੇ ਸਮੇਂ ਵਿੱਚ ਆਉਣ ਵਾਲੀਆਂ ਲਾਸ਼ਾਂ ਸਾੜੀਆਂ ਜਾ ਸਕਣ। ਦਿੱਲੀ ਵਿੱਚ 3 ਦਿਨਾਂ ਵਿੱਚ ਰੋਜ਼ਾਨਾ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਸਰਕਾਰੀ ਤੌਰ ਤੇ 350 ਤੋਂ 400 ਦਰਮਿਆਨ ਦੱਸੀ ਜਾ ਰਹੀ ਹੈ। ਪਰ ਮੈਂ 3 ਸ਼ਮਸ਼ਾਨ ਘਾਟਾਂ ਵਿੱਚ ਮਹਿਜ਼ ਕੁਝ ਘੰਟਿਆਂ ਵਿੱਚ ਹੀ 100 ਤੋਂ ਜ਼ਿਆਦਾ ਚਿਤਾਵਾਂ ਸੜਦੀਆਂ ਦੇਖੀਆਂ ਨੇ। ਦਿੱਲੀ 'ਚ 52 ਤੋਂ ਜ਼ਿਆਦਾ ਸ਼ਮਸ਼ਾਨ ਘਾਟ ਨੇ ਔਰ ਕਬਰਸਤਾਨਾਂ ਦੀ ਗਿਣਤੀ ਅੱਡ ਹੈ, ਉਹ ਵੀ ਉਹਨੇ ਮੈਂਸ਼ਨ ਕੀਤਾ ਹੈ। ਸਰਾਏ ਕਾਲੇ ਖਾਂ ਵਿੱਚ ਰਿੰਗ ਰੋਡ ਨਾਲ ਲੱਗਦਾ ਟ੍ਰੈਫਿਕ ਦੀ ਭੀੜ ਤੋਂ ਦੂਰ ਇੱਕ ਇਲੈਕਟ੍ਰੀਕਲ ਸ਼ਮਸ਼ਾਨ ਘਾਟ ਹੈ। ਉੱਥੇ ਇੱਕ ਪਾਸੇ ਇਕੱਠੀਆਂ ਕਈ ਚਿਤਾਵਾਂ ਸੜ ਰਹੀਆਂ ਸਨ ਅਤੇ ਦੂਜੇ ਪਾਸੇ ਆ ਰਹੀਆਂ ਮ੍ਰਿਤਕ ਦੇਹਾਂ ਦੇ ਅੰਤਮ ਸੰਸਕਾਰ ਦੀ ਤਿਆਰੀ ਚੱਲ ਰਹੀ ਸੀ। ਰਿਸ਼ਤੇਦਾਰਾਂ, ਐਂਬੂਲੈਂਸ ਵਾਲਿਆਂ ਤੇ ਸਮਾਜ ਸੇਵਕਾਂ ਦੀ ਭੀੜ ਲੱਗੀ ਹੋਈ ਸੀ। ਇੱਕੋ ਸਮੇਂ ਵਿੱਚ ਕਰੀਬ 10 ਤੋਂ 12 ਲਾਸ਼ਾਂ ਸਾੜੀਆਂ ਜਾ ਰਹੀਆਂ ਸਨ। ਅੰਤਮ ਸੰਸਕਾਰ ਕਰਵਾਉਣ ਲਈ ਉੱਥੇ ਇੱਕ ਹੀ ਪੰਡਤ ਮੌਜੂਦ ਸੀ। ਉਹ ਇੰਨਾ ਰੁੱਝਿਆ ਹੋਇਆ ਸੀ ਕਿ ਉਸ ਨਾਲ ਗੱਲ ਕਰਨੀ ਔਖੀ ਸੀ। ਜਦੋਂ ਮੈਂ ਆਪਣੇ ਫੋਨ ਨਾਲ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਫੋਨ ਨੇ ਗਰਮੀ ਦੇ ਮਾਰੇ ਕੰਮ ਕਰਨਾ ਬੰਦ ਕਰ ਦਿੱਤਾ। ਮੈਂ ਸੋਚ ਰਿਹਾ ਸੀ ਕਿ ਇੰਨਾ ਮਜ਼ਬੂਤ ਫੋਨ 5 ਮਿੰਟ ਵਿੱਚ ਗਰਮ ਹੋ ਗਿਆ, ਪਰ ਇਹ ਪੁਜਾਰੀ ਕਦੋਂ ਤੋਂ ਲਾਸ਼ਾਂ ਵਿੱਚ ਖਲੋ ਕੇ ਅੰਤਮ ਸੰਸਕਾਰ ਦੀਆਂ ਰਸਮਾਂ ਕਰਵਾ ਰਿਹਾ। ਮੈਂ ਉਹਨਾਂ ਦੇ ਨੇੜੇ ਜਾ ਕੇ ਪੁੱਛਿਆ ਕਿ ਹਰ ਘੰਟੇ ਵਿੱਚ ਕਿੰਨੀਆਂ ਲਾਸ਼ਾਂ ਸੜ ਰਹੀਆਂ ਹਨ
ਤੇ ਉਹਨੇ ਮੇਰੇ ਵੱਲ ਬਿਨਾਂ ਦੇਖੇ ਕਿਹਾ ਇੱਥੇ 24 ਘੰਟੇ ਡੈੱਡ ਬਾਡੀਜ਼ ਆ ਰਹੀਆਂ ਹਨ, ਗਿਣਤੀ ਕਿਵੇਂ ਯਾਦ ਕਿਵੇਂ ਰੱਖੀਏ। ਯਾਦ ਰੱਖੀ। ਇਹ ਮਤਲਬ ਇਹ ਇੱਕ ਸ਼ਮਸ਼ਾਨ ਘਾਟ ਦੀ ਕਹਾਣੀ ਹੈ। ਹਰ ਕੁਝ ਮਿੰਟਾਂ ਵਿੱਚ ਮ੍ਰਿਤਕ ਦੇਹ ਲੈ ਕੇ ਇੱਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ ਐਂਬੂਲੈਂਸ ਅੰਦਰ ਆ ਰਹੀ ਸੀ। ਮੇਰਾ ਸਿਰ ਘੁੰਮਣ ਲੱਗਿਆ। ਮੈਂ ਕੱਟੜਪੰਥੀ ਹਮਲਿਆਂ, ਕਤਲਾਂ ਤੇ ਘਟਨਾਵਾਂ ਨੂੰ ਕਵਰ ਕੀਤਾ ਹੈ, ਪਰ ਸਮੂਹਕ ਅੰਤਕ ਸੰਸਕਾਰ ਪਹਿਲਾਂ ਕਦੇ ਇਹੋ ਜਿਹਾ ਨਹੀਂ ਦੇਖਿਆ। ਇੱਕ ਤਾਂ ਚਿਤਾਵਾਂ ਤੋਂ ਨਿਕਲਣ ਵਾਲੀ ਗਰਮੀ, ਉੱਪਰੋਂ ਸੂਰਜ ਦੀ ਤਪਸ਼, ਫਿਰ ਸਿਰ ਤੋਂ ਪੈਰਾਂ ਤੱਕ PPE ਸੁਰੱਖਿਆ ਕਰਕੇ ਢਕੇ ਸਰੀਰਾਂ ਨਾਲ ਉੱਥੇ ਖੜੇ ਰਹਿਣਾ ਔਖਾ ਹੋ ਰਿਹਾ ਸੀ। ਸ਼ਾਇਦ ਮੈਂ ਜਜ਼ਬਾਤੀ ਵੀ ਹੋ ਗਿਆ ਸੀ। ਥੋੜੀ ਦੇਰ ਤੱਕ ਇੱਕ ਪਾਸੇ ਖੜੇ ਰਹਿਣ ਤੋਂ ਬਾਅਦ ਜਦੋਂ ਮੈਂ ਉੱਥੋਂ ਬਾਹਰ ਨਿਕਲਿਆ ਤਾਂ ਇੱਕ ਔਰਤ ਜਰਨਲਿਸਟ ਨੇ ਮੈਨੂੰ ਦੱਸਿਆ ਕਿ ਕੁਝ ਹੀ ਦੂਰੀ ਤੇ ਖੁੱਲੇ ਮੈਦਾਨ ਵਿੱਚ ਇੱਕ ਮੇਕਸ਼ਿਫਟ ਸ਼ਮਸ਼ਾਨ ਘਾਟ ਬਣਾਇਆ ਜਾ ਰਿਹਾ। ਹੁਣ ਤਾਂ ਪਾਰਕਾਂ, ਚੁਰਾਹਿਆਂ, ਹਰ ਥਾਂ ਇੱਕ ਤਾਂ ਚਿਤਾਵਾਂ ਚੋਂ। ਔਰ ਫਿਰ ਮੈਂ ਉੱਥੇ ਗਿਆ ਤਾਂ ਦੇਖਿਆ ਕਈ ਮਜ਼ਦੂਰ ਖੁੱਲੇ ਮੈਦਾਨ ਵਿੱਚ ਚਿਤਾਵਾਂ ਲਈ 20 ਤੋਂ 25 ਥੜੇ ਬਣਾ ਰਹੇ ਸੀ। ਦੇਖੋ ਉੱਥੇ ਮੌਜੂਦ ਇੱਕ ਵਿਅਕਤੀ ਨੇ ਕਿਹਾ ਇਹ ਆਉਣ ਵਾਲੇ ਦਿਨਾਂ ਦੀ ਤਿਆਰੀ ਹੈ, ਜਦੋਂ ਕਿ ਕੋਵਿਡ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਜ਼ਿਆਦਾ ਹੋ ਜਾਏਗੀ। ਲੋਧੀ ਰੋਡ ਇਲੈਕਟ੍ਰੀਕਲ ਸ਼ਮਸ਼ਾਨ ਘਾਟ ਵਿੱਚ ਬਹੁਤ ਜ਼ਿਆਦਾ ਭੀੜ ਸੀ। ਇਹ ਹੁਣ ਦੂਸਰੇ ਸ਼ਮਸ਼ਾਨ ਘਾਟ ਪਹੁੰਚ ਗਿਆ। ਅੱਛਾ। ਚਿਤਾਵਾਂ ਵੀ ਵੱਧ ਗਿਣਤੀ ਵਿੱਚ ਸੜ ਰਹੀਆਂ ਸਨ। ਉੱਥੇ ਕਾਫੀ ਗਿਣਤੀ ਵਿੱਚ ਮਰਨ ਵਾਲਿਆਂ ਦੇ ਪਰਿਵਾਰ ਵਾਲੇ ਮੌਜੂਦ ਸਨ। ਮੈਂ ਦੇਖਿਆ ਇੱਕ ਹੀ ਵਾਰ ਵਿੱਚ ਕਈ ਲੋਕ ਇੱਕ ਦੂਜੇ ਨੂੰ ਗਲੇ ਲਾ ਕੇ ਰੋ ਰਹੇ ਸਨ। ਐਂਬੂਲੈਂਸ ਅੰਦਰ ਆ ਰਹੀ ਸੀ। ਮ੍ਰਿਤਕ ਦੇਹਾਂ ਨੂੰ ਹੇਠਾਂ ਲਾਇਆ ਜਾ ਰਿਹਾ ਸੀ। ਗਿਣਤੀ ਤਾਂ ਨਹੀਂ, ਪਰ ਮੇਰਾ ਅੰਦਾਜ਼ਾ ਹੈ ਇੱਕੋ ਵੇਲੇ 20 ਤੋਂ 25 ਚਿਤਾਵਾਂ ਸੜ ਰਹੀਆਂ ਸਨ। ਕਈ ਰਿਸ਼ਤੇਦਾਰ PPE ਕਿੱਟਾਂ ਪਹਿਨ ਕੇ ਆਏ ਸਨ। ਫਿਰ ਹੁਣ ਤੀਸਰੇ ਸ਼ਮਸ਼ਾਨ ਘਾਟ ਪਹੁੰਚ ਗਿਆ, ਸੀਮਾਪੁਰੀ। ਉਸ ਦਾ ਸੀਮਾਪੁਰੀ ਦਾ ਸ਼ਮਸ਼ਾਨ ਘਾਟ ਥੋੜਾ ਤੰਗ ਹੈ, ਪਰ ਇਸ ਦੇ ਬਾਵਜੂਦ ਅੰਦਰ ਕਾਫੀ ਚਿਤਾਵਾਂ ਸੜਦੀਆਂ ਨਜ਼ਰ ਆ ਰਹੀਆਂ ਸਨ। ਕੁਝ ਪਲੇਟਫਾਰਮ ਪਹਿਲਾਂ ਹੀ ਮੌਜੂਦ ਸਨ, ਕੁਝ ਨਵੇਂ ਬਣਾਏ ਗਏ ਸਨ। ਅੰਦਰ ਰਿਸ਼ਤੇਦਾਰ ਦੇਹਾਂ ਨੂੰ ਵੀ ਆਪ ਹੀ ਲਿਆ ਰਹੇ ਸਨ। ਲੱਕੜਾਂ ਦਾ ਪ੍ਰਬੰਧ ਵੀ ਆਪ ਹੀ ਕਰ ਰਹੇ ਸਨ। ਉਹ ਇੱਕ ਵਰਕਰ ਨੇ ਮੈਨੂੰ ਦੱਸਿਆ ਕਿ ਮੈਂ 10 ਦਿਨਾਂ ਤੋਂ ਲਗਾਤਾਰ ਇੱਥੇ ਹਸਪਤਾਲਾਂ ਤੋਂ ਮ੍ਰਿਤਕ ਦੇਹਾਂ ਢੋ ਕੇ ਲਿਆ ਰਿਹਾ ਹਾਂ। ਸਿੱਖਾਂ ਦੀ ਇੱਕ ਆਰਗੇਨਾਈਜੇਸ਼ਨ ਇੱਥੇ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਮਰਨ ਵਾਲੇ ਲੋਕ ਕਾਫੀ ਹਨ। ਇੱਕ ਸਰਦਾਰ ਜੀ ਨੇ ਮੈਨੂੰ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਹੁਣ ਲੋਕਾਂ ਨੂੰ ਕਹਿਣਾ ਪੈ ਰਿਹਾ ਹੈ ਕਿ ਹੋਰ ਸ਼ਮਸ਼ਾਨ ਘਾਟ ਵੱਲ ਚਲੇ ਜਾਓ। ਉੱਥੇ ਇਹ ਸਿੱਖ ਸੇਵਾ ਵਿੱਚ ਲੱਗੇ ਹਨ। ਉਹਨਾਂ ਦਾ ਇਹ ਕਹਿਣਾ ਸੀ ਕਿ ਸੀਮਾਪੁਰੀ ਸ਼ਮਸ਼ਾਨ ਘਾਟ ਵਿੱਚ ਹਰ ਰੋਜ਼ 100 ਤੋਂ ਜ਼ਿਆਦਾ ਚਿਤਾਵਾਂ ਸਾੜੀਆਂ ਜਾ ਰਹੀਆਂ ਹਨ। ਫਿਰ ਉਹਨਾਂ ਨੇ ਹੁਣ ਮੁਸਲਮਾਨ ਕਬਰਸਤਾਨਾਂ ਦਾ ਹਾਲ ਦਿੱਤਾ ਹੈ। ਲੋਧੀ ਰੋਡ ਸ਼ਮਸ਼ਾਨ ਤੋਂ ਕੁਛ ਦੂਰ ਮੁਸਲਮਾਨਾਂ ਦਾ ਇੱਕ ਕਬਰਸਤਾਨ ਹੈ। ਉੱਥੇ ਇੱਕ ਜਨਾਜ਼ੇ ਦੀ ਨਮਾਜ਼ ਹੋ ਰਹੀ ਸੀ। ਓਖਲਾ ਦੇ ਬਟਲਾ ਹਾਊਸ ਵਿੱਚ ਵੀ ਕਬਰਸਤਾਨ ਹੈ। ਉੱਥੋਂ ਦੇ ਇੱਕ ਵਾਸੀ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਉੱਥੇ 3-4 ਲੋਕਾਂ ਦੀਆਂ ਕਬਰਾਂ ਪੁੱਟੀਆਂ ਜਾਂਦੀਆਂ ਸਨ, ਪਰ ਅਪ੍ਰੈਲ ਮਹੀਨੇ ਵਿੱਚ ਹਰ ਰੋਜ਼ 20 ਤੋਂ 25 ਕਬਰਾਂ ਪੁੱਟੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕੱਲ ਮੈਂ ਖੁਦ ਕਈ ਜਨਾਜ਼ਿਆਂ 'ਚ ਨਮਾਜ਼ ਪੜ੍ਹੀ ਹੈ। ਹੁਣ ਇਹ ਵੀ ਛੋਟੇ ਸ਼ਮਸ਼ਾਨ ਘਾਟਾਂ ਦਾ ਜ਼ਿਕਰ ਹੈ ਕਿ ਜਿੱਥੇ 2-2 ਸੀ, ਉੱਥੇ 25 ਤੋਂ 30 ਜਿਹੜੇ ਨੇ 20 ਤੋਂ 25 ਕਬਰਾਂ ਪੁੱਟੀਆਂ ਜਾ ਰਹੀਆਂ ਨੇ। ਫਿਰ ਉਹਨਾਂ ਨੇ ਕਿਹਾ ITO ਤੇ ਟਾਈਮਜ਼ ਆਫ ਇੰਡੀਆ ਦੀ ਇਮਾਰਤ ਦੇ ਪਿੱਛੇ ਕਬਰਸਤਾਨ ਹੈ। ਇਸ ਕਬਰਸਤਾਨ ਵਿੱਚ ਮਰਨ ਵਾਲਿਆਂ ਨਾਲ ਵੀ ਭੇਦਭਾਵ ਦੇਖਣ ਨੂੰ ਮਿਲਿਆ। ਕਬਰ ਪੁੱਟਣ ਦਾ ਕੰਮ ਕਰਨ ਵਾਲੇ ਇੱਕ ਸ਼ਖਸ ਨੇ ਦੱਸਿਆ ਕਿ ਕੋਵਿਡ ਨਾਲ ਮਰਨ ਵਾਲਿਆਂ ਦੀਆਂ ਕਬਰਾਂ ਵੱਖਰੀਆਂ ਹਨ। ਉੱਥੇ ਵੀ ਕਿਸੇ ਨੇ ਕਿਹਾ ਹੋਣਾ ਜੀ ਨਹੀਂ ਇਹਨਾਂ ਦੀ ਕਬਰ ਵੱਖਰੀ ਬਣਾਓ। ਉਹ ਮੈਨੂੰ ਕਬਰਸਤਾਨ ਦੇ ਇੱਕਦਮ ਆਖਰੀ ਕੋਨੇ ਵਿੱਚ ਲੈ ਗਿਆ। ਮੈਂ ਪੁੱਛਿਆ ਇੱਥੇ ਹਰ ਰੋਜ਼ ਕੋਵਿਡ ਨਾਲ ਮਰਨ ਵਾਲੇ ਕਿੰਨੇ ਲੋਕਾਂ ਨੂੰ ਦਫਨਾਇਆ ਜਾਂਦਾ ਹੈ, ਤੇ ਉਸਨੇ ਕਿਹਾ 20 ਤੋਂ 25। ਹੁਣ ਅਖੀਰ 'ਚ ਉਹਨਾਂ ਨੇ ਕਿਹਾ ਕਿ ਸਰਕਾਰ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਨੂੰ ਬਹੁਤ ਘਟਾ ਕੇ ਦੱਸ ਰਹੀ ਹੈ। ਇਹ ਗੱਲ ਲਗਾਤਾਰ ਬਲਦੀਆਂ ਚਿਤਾਵਾਂ ਨੂੰ ਦੇਖ ਕੇ ਸਮਝ ਆਉਂਦੀ ਹੈ। ਔਰ ਉਹਨਾਂ ਨੇ ਕਿਹਾ ਕਿ ਮੈਂ ਇਸ 3 ਸ਼ਮਸ਼ਾਨ ਘਾਟਾਂ ਵਿੱਚ ਗਿਆ। ਦਿੱਲੀ ਵਿੱਚ ਦਰਜਨਾਂ ਸ਼ਮਸ਼ਾਨ ਘਾਟ ਹਨ। ਕੋਵਿਡ ਮਾਮਲਿਆਂ ਵਿੱਚ ਵਾਧਾ ਅਤੇ ਉਸ ਨਾਲ ਹੋਣ ਵਾਲੀਆਂ ਮੌਤਾਂ ਦਾ ਸਹੀ ਅੰਦਾਜ਼ਾ ਇੱਥੇ ਆ ਕੇ ਹੀ ਲੱਗਦਾ ਹੈ। ਹੁਣ ਇਹ ਮੈਂ ਇਨਬੇ ਨੇ ਪੜ੍ਹ ਦਿੱਤਾ ਹੈ ਔਰ ਇਸ 'ਚੋਂ ਸਵਾਏ ਪੀੜ ਤੋਂ ਮਨ ਦੇ ਅੰਦਰ
ਦਿਲ ਦੇ ਵਲੂੰਦਰੇ ਜਾਣ ਤੋਂ ਹੋਰ ਕੋਈ ਲਫ਼ਜ਼ ਨਹੀਂ ਨੇ ਸਾਡੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।